हजरत मूसा अलैहिस्सलाम अल्लाह पाक दे नाल हम कलाम होने वास्ते कोहे तूर दे उत्ते चले ते ज़हन च ख्याल कीता ना भी अज अल्लाह नाल ना एक गल करनी है कि मौला सारे जिन्ने तेरे है ने मखलूक दे विच बंदे कोई माड़े ने कोई तगड़े ने ते माड़ियां नूं भी दे हां ते जदों गए कोहे तूर दे उत्ते अल्लाह नाल मुलाकात कीती हम कलाम होए ते आखन लगे रब्बा सोहणिया आ सारियां नूं ए जिहड़े माड़े ने इन्हां नूं भी दे हां तेरे कोल किहड़ा घट है ते आ सारियां ते रेलां फेलां होईयां तेरे ते बहर दरिया रहमत छल्ला मार दी मियां साहब आख्या ना रहमत दा दरिया इलाही ते हरदम वगदा तेरा जे एक कतरा बख्श दे मैनू ते कम बन जांदा मेरा ਉਹ ਜਦੋਂ हज़रत मूसा अलैहिस्सलाम अल्लाह नाल हम कलाम होने वास्ते कोहे तूर ते गए ते जाके आंदे ने रब्बा सोहणिया ਇਹ ਜਿਹੜੇ ਮਾੜੇ ਨੇ ਆ ਜਿਨ੍ਹਾਂ ਨੂੰ ਅਸੀਂ ਆ ਛੱਡਨੇ ਆ ਕਮੀ ਲੋਕ ਇਹਨਾਂ ਨੂੰ ਵੀ ਦੇ ਹਾਂ ਜਿਹੜੇ ਮਾੜੇ ਨੇ ਤੇ ਜਿਹਨਾਂ ਨੂੰ ਤਗੜੇ ਲੋਕ ਨੇ ਬੜਾ ਤੂੰ ਦਿੱਤਾ ਵੇ ਉਹਨਾਂ ਨੂੰ ਤੇ ਅੱਗੇ ਹੀ ਦਿੱਤਾ ਤੇ ਮਾੜਿਆਂ ਨੂੰ ਵੀ ਦੇ ਤੇਰੇ ਕੋਲ ਕਿਹੜਾ ਘੱਟ ਹੈ ਤੇ ਅੱਲਾਹ ਆਖਿਆ मूसा ਜੋ ਮੈਂ ਜਾਣਦਾ ਉਹ ਤੈਨੂੰ ਨਹੀਂ ਪਤਾ ਮੇਰੀ ਇਹਦੇ ਚ ਹਕਮਤ ਹੈ ਤੇ ਬੜੇ ਲਾਡਲੇ ਸਨ ਅੱਲਾਹ ਨਾਲ ਨਾ ਖੇੜੇ ਵੀ ਪੈ ਜਾਂਦੇ ਹੁੰਦੇ ਤੇ ਆਖਣ ਲੱਗੇ ਰੱਬਾ ਸੋਹਣਿਆ ਦੇ ਸਾਰਿਆਂ ਨੂੰ ਦੇ ਬਾਈ ਤੇ ਅੱਲਾਹ ਨੇ ਆਖਿਆ ਦੇ ਛੱਡਨੇ ਤੇ ਉਹ ਗੱਲ ਕੋ ਦਿਹਾੜੇ ਕੋ 5-7 ਲੰਘੇ ਨਾ ਤੇ ਉਹ ਹਰ ਪਾਸੇ ਰੇਲਾਂ ਫੇਲਾਂ ਤੋਂ ਜਿਹੜੇ ਮਾੜੇ ਸਨ ਉਹ ਵੀ ਤਗੜੇ ਹੋ ਗਏ ਤੇ ਤਗੜੇ ਤੇ ਅੱਗੇ ਹੀ ਤਗੜੇ ਸਨ ਤੇ ਉਹ ਸਾਰੇ ਸਾਮੋ ਸਾਮੀ ਰੱਬ ਨੇ ਕਰ ਛੜੇ ਤੇ ਹਜ਼ਰਤ मूसा अलैहिस्सलाम ਜਦੋਂ ਗਏ ਨਾ ਲਵਾਰ ਕੋਲ ਆਖਣ ਲੱਗੇ ਵੀ ਆ ਮੰਜੀ ਠੀਕ ਕਰ ਦੇ ਤੇ ਨਾ ਕਿਹਾ ਇਧਰ ਮੰਜੇ ਠੋਕਣ ਲੱਗਨੇ ਮੰਜੀ ਸਹੀ ਕਰ ਦੇ ਤੇ ਨਾ ਕਿਹਾ ਉਹ ਯਾਰ ਤੁਹਾਨੂੰ ਹੋਇਆ ਕੀ ਹੈ ਤੇ ਉਹ ਆਖਣ ਲੱਗੇ ਚਲੋ ਕੋਈ ਮੰਜੀਆਂ ਛੰਜੀਆਂ ਕੋਨ ਆ ਰੱਬ ਦੀ ਰਹਿਮਤ ਹੋ ਗਈ ਉਹ ਛੱਡ ਛੜੇ ਨੇ ਕੰਮ ਜਿਹੜਿਆ ਗਏ ਫੇਰ ਮੁਲਾਕਾਤ ਆਖਰ ਰੱਬਾ ਸੋਹਣਿਆ ਤੇ ਅੱਲਾਹ ਆਖਿਆ मूसा ਤੈਨੂੰ ਮੈਂ ਪਹਿਲਾਂ ਨਹੀਂ ਆਖਿਆ ਮੈਂ ਜਿੱਥੇ ਜਿੱਥੇ ਰੱਖੇ ਨੇ ਠੀਕ ਰੱਖੇ ਆ ਜਿੱਥੇ ਜਿੱਥੇ ਰੱਬ ਰੱਖੇ ਆ ਨਾ ਉੱਥੇ ਉੱਥੇ ਰੱਬ ਨੇ ਆ ਦਾਣਾ ਜਿੱਥੇ ਜਿੱਥੇ ਫਿੱਟ ਕਰਨਾ ਸੀ ਉੱਥੇ ਉੱਥੇ ਕੀਤਾ ਅੱਲਾਹ ਵੰਡ ਕੋਈ ਮਾੜੀ ਨਹੀਂ ਕੀਤੀ ਉਹ ਗੱਲ ਨਸਲਾਂ ਤੇ ਇੰਜ ਮੁੱਕਦੀ ਏ ਹੋਇਆ ਇਸੇ ਤਰ੍ਹਾਂ ਬਈ ਕੋਈ ਬੰਦਾ ਸੀ ਤੇ ਚੱਲਾ ਕਿਤੇ ਰਿਸ਼ਤੇ ਦੀ ਤਲਾਸ਼ ਦੇ ਵਿੱਚ ਤੇ ਨਿਕਲ ਗਿਆ ਦੂਰ ਬੜੀ ਦੂਰ ਤੇ ਅੱਗੇ ਇੱਕ ਜਨਾ ਹੁੱਕਾ ਪਾ ਕੇ ਬੈਠਾ ਸੀ ਤੇ ਆਖ ਲਗਾ ਬਈ ਭਾਈ ਮੁਸਾਫਰ ਰਾਈਆ ਏ ਆ ਜਾ ਸਾਹ ਲੈ ਲੈ ਹੁੱਕੇ ਦੀ ਵਾਰੀ ਲਾ ਲੈ ਇਹ ਜਦੋਂ ਉਹਦੇ ਕੋਲ ਖਲੋਤਾ ਨਾ ਉਹਨੇ ਪਾਣੀ ਪਿਆਇਆ ਹੁੱਕੇ ਦੀ ਵਾਰੀ ਲਵਾਈ ਤੇ ਉਹਨੇ ਆਖਿਆ ਕਿੱਧਰ ਚੱਲਾਂ ਕਿੱਧਰੋਂ ਆਇਆ ਕਿੱਧਰ ਜਾਣਾ ਪਿਆ ਹੈ ਕੌਣ ਹੈ ਤੇ ਉਸ ਆਖਿਆ ਯਾਰ ਕੋਈ ਜਿੰਸ ਲੱਭਣ ਜਾਣਾ ਪਿਆ ਕੋਈ ਆ ਨਸਲ ਲੱਭਣ ਜਾਣਾ ਪਿਆ ਤੇ ਚੰਗਾ ਖਾਨਦਾਨ ਲੱਭਣ ਜਾਣਾ ਪਿਆ ਤੇ ਉਸ ਆਖਿਆ ਤੂੰ ਪਿੱਛੇ ਤੈਨੂੰ ਖਾਨਦਾਨ ਹੀ ਨਹੀਂ ਲੱਭਾ ਕੋਈ ਤੇ ਉਸ ਆਖਿਆ ਇਹ ਜਵਾਬ ਤੈਨੂੰ ਦਿਆਂ ਦਾ ਉਹਨੂੰ ਕੋਈ ਵੇਲਾ ਆ ਲੈਣ ਦੇ ਹੱਥ ਚ ਆ ਲੈਂਦੇ ਪੁੱਛ ਲਓ ਕਿ ਟਾਈਮ ਆਵੇਗਾ ਤੈਨੂੰ ਮੈਂ ਤੇਰੀ ਗੱਲ ਦਾ ਜਵਾਬ ਦਿਆਂਗਾ ਵੀ ਇਹਦੂ ਪਿਛਾਂ ਤੈਨੂੰ ਜਿੰਸੀ ਕੋ ਨਹੀਂ ਲੱਭੀ ਉਹਨੇ ਆਖਿਆ ਚਲੋ ਬਾਜ਼ਾਰ ਤਾਂ ਪਾਣਾ ਪਿਆ ਬਾਕੀ ਵੇਖ ਲਾਂਗੇ ਵੀ ਦੱਸ ਲਈ ਉਹ ਅਗਾਂ ਗਿਆ ਉਹਨੂੰ ਕੋਈ ਨਾ ਚੰਗਾ ਢੋਲ ਲੱਗ ਗਿਆ ਗੱਲ ਬੜੀ ਵਜ਼ਾਹਤ ਵਾਲੀ ਚਲੋ ਲੰਮੀ ਨਹੀਂ ਨਾ ਕਰਦੇ ਉਹਨੂੰ ਢੋਲ ਲੱਗ ਗਿਆ ਜਦੋਂ ਵਕਤ ਵਿਆਹ ਦਾ ਆ ਗਿਆ ਨਾ ਇਹ ਬੰਦਾ ਜਦੋਂ ਆਪਣਾ ਪੁੱਤਰ ਟੁਕਣ ਵਾਸਤੇ ਗਿਆ ਨਾ ਉੱਥੇ ਤੇ ਡੋਲਾ ਲਿਆਂਦਾ ਉਹ ਅਸਾਂ ਤੇ ਨਹੀਂ ਵੇਖਿਆ ਵਡੇਰੇ ਦੱਸਦੇ ਨੇ ਜਦੋਂ ਉਹ ਮਤਲਬ ਡੋਲੀ ਚ ਪਾ ਕੇ ਤੇ ਉਹ ਚੁੱਕਦੇ ਹੁੰਦੇ ਸਨ ਤੂੰ ਕਿਹੜਾ ਡੋਲੀ ਚੜ ਕੇ ਆਈ ਬੰਦੇ ਨੂੰ ਆਖਣਾ ਤੂੰ ਜੰਜ ਕਿਹੜੇ ਤਾਰੇ ਬੈਠੀ ਮੇਣਾ ਹੁੰਦਾ ਸੀ ਲਓ ਜੀ ਉਹ ਜਦੋਂ ਢੁੱਕ ਕੇ ਆਇਆ ਨਾ ਪਿਛਾਂ ਤੇ ਸ਼ਾਮ ਦਾ ਟਾਈਮ ਹੋ ਗਿਆ ਸੀ ਤੇ ਡੋਲੀ ਲਿਆ ਕੇ ਤੇ ਰੱਖ ਛੜੀ ਉਸ ਬੰਦੇ ਦੇ ਬੂਹੇ ਅੱਗੇ ਜਿਹੜੇ ਬੰਦੇ ਆਖਿਆ ਵੀ ਤੈਨੂੰ ਇਹਦੂ ਪਿਛਾਂ ਜਿੰਸੀ ਕੋ ਨਹੀਂ ਲੱਭੀ ਨਸਲ ਲੱਭਣ ਟੁਰੇ ਆ ਜਦੋਂ ਰੱਖ ਛੜੀ ਨਾ ਉਹ ਬੰਦਾ ਜਿਹਨੇ ਆਖਿਆ ਸੀ ਨਾ ਉਹ ਬੰਦਾ ਆਪਣੇ ਘਰ ਗਿਆ ਕਿ ਮੈਂ ਇਹਨੂੰ ਕੋਈ ਦੁੱਧ ਪਾਣੀ ਪਿਆਣਾ ਮੇਰਾ ਯਾਰ ਆਇਆ ਮੇਰਾ ਸੰਗੀ ਆ ਗਿਆ ਉਹ ਘਰ ਗਿਆ ਤੇ ਜਾ ਕੇ ਜਿਹੜੇ ਵੇਲੇ ਉਹਨੇ ਹੱਥ ਪਾਇਆ ਨਾ ਉਹ ਝਾਬਰੀ ਨੂੰ ਦੋਣੇ ਨੂੰ ਤੇ ਬੀਬੀ ਧਰੂਏ ਆਪਣੇ ਹੱਲ ਮੈਂ ਜਾਗ ਲਾਣੀ ਉਹ ਧਰੂਏ ਆਪਣੇ ਆਪ ਨੂੰ ਕਹਿਣਾ ਪੇੜਾ ਹਾਂ
ਉਹ ਛਿੱਟਾਂ ਪਈਆਂ ਦੁੱਧ ਦੀਆਂ, ਰੁੜ ਗਿਆ ਕੱਪੜਿਆਂ ਦੇ ਉੱਤੇ, ਇਹਦਾ ਵੀ ਰੁੜ ਗਿਆ, ਜੁੱਤੀ ਭਰਕਤੀ, ਕੱਪੜੇ ਭਰਕਤੇ, ਇਹਨੇ ਉਹਨਾਂ ਜਣਾ ਸੀ ਨਾ ਤੇ ਬੀਬੀ ਇਹਨੇ ਖਿੱਚ ਲਿਆਂਦਾ ਹਾਰ ਬਣ ਗਏ ਵੀ ਕਿਵੇਂ ਆਇਆ। ਆ ਉਹ ਪਛਾਣ ਹੋ ਗਈ ਨਾ, ਬੰਦੇ ਨੂੰ ਨਜ਼ਰ ਆ ਗਿਆ ਵੀ ਕੱਪੜੇ ਵੀ ਭਰੇ ਨੇ, ਜੁੱਤੀ ਵੀ ਭਰੀ। ਉਧਰੋਂ ਜਿਹੜੀ ਨੂੰਹ ਲਿਆਂਦੀ ਸੀ ਨਾ ਇਹਨੇ, ਉਹ ਵਾਵਾ ਝੱਟ ਹੋ ਗਿਆ ਸੀ ਡੋਲੀ ਪਈ ਨੂੰ। ਤੇ ਉਹਨੇ ਪੁੱਛਿਆ ਵੀ ਅੱਬਾ ਜੀ ਕੀ ਗੱਲ ਹੈ ਬਈ, ਮੇਰੀ ਇੱਥੇ ਡੋਲੀ ਕਿਉਂ ਰੱਖ ਛੜੀ ਹੈ, ਕਿਆ ਤੁਹਾਂ ਕਿਉਂ ਡੋਲੀ ਰੱਖੀ? ਤੇ ਉਹਨੇ ਆਖਿਆ ਪੁੱਤਰ ਤੈਨੂੰ ਸੱਚੀ ਗੱਲ ਦੱਸਾਂ, ਇੱਥੇ ਇੱਕ ਬੰਦਾ ਉਹਦਾ ਦੇਣਾ ਸੀ ਕਰਜ਼ਾ। ਉਹਨੂੰ ਜਦੋਂ ਪਤਾ ਲੱਗਿਆ ਵੀ ਮੈਂ ਇੱਥੋਂ ਲੰਘ ਨਾ ਪਿਆ ਤੇ ਉਹਨੇ ਡੋਲੀ ਰੱਖ ਲਈ, ਤੇ ਹੁਣ ਉਹਦਾ ਕਰਜ਼ਾ ਦੇਣਾ ਤੇ ਉਹਨੇ ਕਹਾ ਲੰਘਣ ਦੇਣਾ, ਉਹ ਜਾਨ ਨਹੀਂ ਪਿਆ ਦੇਣਾ। ਉਹਨੇ ਫਟਾਫਟ ਟੂੰਬਾਂ ਸ਼ੁੰਬਾਂ ਲਾ ਕੇ ਆਪਣੇ ਗਲੋਬੰਦ ਤੇ ਕੜੇ ਛੜੇ ਤੇ ਸਾਰਾ ਲਾ ਕੇ ਨਾ, ਤੇ ਉਹਨੇ ਆਖਿਆ ਅੱਬਾ ਜੀ ਆ ਜ਼ੇਵਰ ਵੇਖੋ ਹਾਂ ਭਲਾ ਇੰਨੇ ਨਾਲ ਕੰਮ ਪੂਰਾ ਹੋ ਜਾਂਦਾ, ਤੇ ਜੇ ਇੰਨੇ ਨਾਲ ਵੀ ਪੂਰਾ ਨਹੀਂ ਨਾ ਹੁੰਦਾ ਤੇ ਮੈਂ ਅਹੀਂ ਇੱਥੇ ਹੀ ਆ ਪਿੱਛੇ ਜੀ ਟੋਰੋ ਕੰਮੀ ਨੂੰ ਘੱਲਣੀ ਆ, ਮੈਂ ਲਾਉਂਦੀ ਆ ਲਾਗੀ ਨੂੰ ਕੱਲੋ ਪਿੱਛੋਂ ਲੈ ਕੇ ਆਵੇ ਤੇ ਇਹਨਾਂ ਦਾ ਕਰਜ਼ਾ ਲਾਓ ਤੇ ਤਾਂ ਡੋਲੀ। ਮੈਂ ਪਿਛਲੇ ਘਰੋਂ ਆ ਗਈ ਆ, ਇਹਦਾ ਨਾਂ ਨਸਲ। ਮੈਂ ਤੁਹਾਡੀ ਇੱਜ਼ਤ ਆ। ਹੁਣ ਜਿੰਨਾ ਚਿਰ ਮੈਂ ਨਿਕਾਹ ਤੋਂ ਪਹਿਲਾਂ ਉਸ ਘਰ ਸਾਂ, ਮੈਂ ਉਸ ਘਰ ਦੀ ਧੀ ਸਾਂ, ਅੱਜ ਤੁਹਾਡੀ ਧੀਆਂ, ਜੇ ਤੁਹਾਡੀ ਇੱਜ਼ਤ ਹੈ ਤੇ ਮੇਰੀ ਇੱਜ਼ਤ। ਆ ਬੀਬੀਆਂ ਨੂੰ ਬੜਾ ਸੋਹਣਾ ਪੈਗਾਮ ਹੈ, ਇਹ ਜਿਹੜੀਆਂ ਜ਼ੇਵਰ ਨੂੰ ਗੱਲ ਆ ਕੇ ਮਰ ਜਾਂਦੀਆਂ ਨੇ, ਦਾਜ ਦੇ ਰੱਟੇ ਪਾ ਕੇ ਤਲਾਕਾਂ ਤੱਕ ਗੱਲਾਂ ਆਪਣੀਆਂ ਨੇ, ਉਹਨਾਂ ਵਾਸਤੇ ਬੜਾ ਵੱਡਾ ਸਬਕ ਹੈ ਕਿ ਜੇ ਇੰਜ ਕੀਤਿਆਂ ਅਗਲਿਆਂ ਦਾ ਲੰਘ ਬਣਦਾ ਹੋਵੇ, ਇੱਜ਼ਤ ਬਣਦੀ ਹੋਵੇ ਤੇ ਜ਼ੇਵਰ ਕੋਈ ਮਾਣਾ ਨਹੀਂ ਰੱਖਦਾ। ਉਹਨੇ ਆਖਿਆ ਅੱਬਾ ਜੀ ਜੇ ਇੰਨੇ ਜ਼ੇਵਰ ਦੇ ਨਾਲ ਕਰਜ਼ਾ ਲੈਂਦਾ ਜੇ ਠੀਕ ਹੈ, ਨਹੀਂ ਤੇ ਲਾਗੀ ਘੱਲੋ ਹੁਣੇ ਹੀ ਪਿੱਛੋਂ ਜ਼ੇਵਰ ਲੈ ਕੇ ਆਵੇ। ਤੇ ਉਹ ਆ ਕੇ ਉਹ ਜਦੋਂ ਬੰਦਾ ਦੁੱਧ ਲੈ ਕੇ ਆਇਆ ਨਾ, ਤੇ ਉਹ ਕੱਪੜੇ ਉਹਦੇ ਉਹ ਭਰੇ ਸਨ ਨਾ ਦੁੱਧ ਦੇ ਨਾਲ, ਤੇ ਉਹਨੇ ਉਸੇ ਵੇਲੇ ਉਹ ਬੁਝਕੀ ਬੰਨੀ ਸੀ ਜ਼ੇਵਰ ਵਾਲੀ, ਤੇ ਉਹਨੇ ਆਖਿਆ ਦੁੱਧ ਪੀ। ਇਹ ਬੰਦੇ ਨੇ ਆਖਿਆ, ਜਿਹੜਾ ਪੁੱਤਰ ਵਿਆਹ ਗਿਆ ਇਹਨੇ ਆਖਿਆ ਦੁੱਧ ਨਹੀਂ ਪੀਣਾ, ਹੋ ਗਿਆ ਤੇਰਾ ਦੁੱਧ ਪੁੱਜ ਗਿਆ, ਸਮਝ ਆ ਗਈ ਤੇਰੀ। ਉਂਝ ਅਸਲ ਗੱਲ ਤੈਨੂੰ ਦੱਸਾਂ, ਤੂੰ ਮੈਨੂੰ ਪੁੱਛਿਆ ਸੀ ਨਾ ਕਿ ਇਦੋਂ ਪਿਛਾ ਤੈਨੂੰ ਨਸਲ ਜਿਨਸ ਹੀ ਨਹੀਂ ਮਿਲੀ, ਅਗਾਂ ਜਾਣਾ ਪਿਆ, ਤੇ ਮੈਂ ਆ ਜਿਨਸ ਲੈਣ ਵਾਸਤੇ ਗਿਆ ਹੂੰ। ਤੂੰ ਦੁੱਧ ਦੀ ਚਾਟੀ ਵਾਸਤੇ ਉਹਦੇ ਕੋਲ ਮਾਰ ਗਿਆ, ਤੇ ਆ ਮਗਰਾ ਵੇਖ ਲੈ ਜ਼ੇਵਰ ਦਾ। ਤੇ ਉਹਨੇ ਆਖਿਆ ਪਿੱਛੋਂ ਹੋਰ ਵੀ ਲੈ ਆਵੋ, ਮੈਂ ਤੁਹਾਡੇ ਘਰ ਦੀ ਇੱਜ਼ਤ। ਤੇ ਜੇ ਬੀਬੀ ਤੇਰੀ ਘਰ ਦੀ ਇੱਜ਼ਤ ਹੁੰਦੀ ਤੇ ਤੇਰੇ ਲੰਗਲ ਨੂੰ ਵੇਂਦੀ ਨਾ,